ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਅਗਸਤ ਦੀ 10 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਜੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਡਰਾਊਟ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਵਕਤ ਪਾਇਆ ਹੋਇਆ ਹੈਗਾ। BBC ਰਿਪੋਰਟ ਕਰ ਰਹੀ ਆ ਵੀ ਯੂਰਪ ਦੇ ਵਿੱਚ ਜਿਹੜਾ ਡਰਾਊਟ ਆ ਉਹ ਬਹੁਤ ਜ਼ਿਆਦਾ ਹੈਗਾ ਆ। ਆਲਮੋਸਟ 71.3% ਇੰਗਲੈਂਡ ਦਾ ਜੋ ਏਰੀਆ ਆ ਇਸ ਵੇਲੇ ਡਰਾਊਟ ਦੇ ਵਿੱਚ ਆ। ਇਸੇ ਕਰਕੇ ਉੱਥੇ ਜਿਹੜੀਆਂ ਉਸ ਸਾਈਡ ਵੀ ਅੱਗਾਂ ਲੱਗੀਆਂ ਤੇ ਹੁਣ ਇੱਧਰ ਵੀ ਕੈਲੀਫੋਰਨੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਰੀਨੋ 'ਚ ਬਹੁਤ ਜ਼ਿਆਦਾ ਜਿਹੜੀਆਂ ਅੱਗਾਂ ਆ ਲੱਗ ਰਹੀਆਂ ਜਾਂ ਤੇਜ਼ੀ ਨਾਲ ਵੱਧ ਰਹੀਆਂ ਹੈਗੀਆਂ। ਇਨਵਾਇਰਮੈਂਟ ਚੇਂਜ ਹੋਣ ਦੇ ਨਾਲ ਗਲੋਬਲ ਜਿਹੜਾ ਟੈਂਪਰੇਚਰ ਇੰਨਾ ਜ਼ਿਆਦਾ ਜਿਹੜਾ ਗਲੋਬਲੀ ਚੇਂਜ ਹੋ ਰਿਹਾ। ਅਮਰੀਕਾ ਦੇ ਵਿੱਚ ਕਹਿੰਦੇ ਵੀ ਜੁਲਾਈ ਮਹੀਨਾ ਸਭ ਤੋਂ ਹੌਟੈਸਟ ਮੰਥ ਮੰਨਿਆ ਗਿਆ ਆ ਸਿੰਸ ਰੈਕਡ ਬਿਗਨ ਇਨ 1895। ਸੋ 1895 ਤੋਂ ਲੈ ਕੇ ਹੁਣ ਤਾਈਂ ਇਹ 2026 ਸਾਲ ਆ। ਇਹ ਜਿਹੜਾ ਇਸ ਸਾਲ ਦਾ ਜਿਹੜਾ ਜੁਲਾਈ ਮਹੀਨਾ ਸੀ ਸਭ ਤੋਂ ਜਿਹੜਾ ਹੌਟ ਸੀਗਾ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਗਲੋਬਲ ਵਾਰਮਿੰਗ ਜਿਹੜਾ ਕਿੰਨਾ ਕੁ ਜ਼ਿਆਦਾ ਜੋ ਅਸਰ ਆ ਉਹ ਕਰ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਮੰਗ ਰੱਖੀ ਆ ਈਰਾਨ ਦੇ ਮੂਹਰੇ ਵੀ ਈਰਾਨ ਵਾਲੇ ਕੰਪਨਸੇਸ਼ਨ ਪੇ ਕਰਨ। ਈਰਾਨ ਵਾਲੇ ਸਵੇਰੇ ਮੰਗ ਕਰ ਰਹੇ ਸੀ ਅਮਰੀਕਾ ਤੋਂ ਵੀ ਤੁਸੀਂ ਸਾਨੂੰ ਮੁੜ ਉਸਾਰੀ ਦੇ ਲਈ ਜਿਹੜੀ ਉਹ ਰਾਸ਼ੀ ਦਿਓ, ਤੇ ਹੁਣ ਅਮਰੀਕਾ ਵਾਲੇ ਈਰਾਨ ਤੋਂ ਮੰਗ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ ਨਾ ਕਰ ਦਿੱਤੀ। ਅੱਜ ਇੱਕ ਵਾਰੀ ਫੇਰ ਸਟ੍ਰੇਟ ਆਫ ਹਾਰਮੁਜ਼ ਨੂੰ ਖੋਲ੍ਹਣ ਦੇ ਲਈ ਈਰਾਨ ਵਾਲਿਆਂ ਨੇ, ਤੇ ਟਰੰਪ ਹੋਣਾ ਨੇ ਕਿਹਾ ਵੀ ਈਰਾਨ ਵਾਲੇ ਪੇ ਕਰਨ ਉਹਨਾਂ ਵਿਕਟਮਸ, ਉਹਨਾਂ ਫੈਮਲੀਜ਼ ਮਿਡਲ ਈਸਟਰਨ ਕੰਟਰੀਜ਼ ਨੂੰ ਜਿਨ੍ਹਾਂ ਦੇ ਉੱਤੇ ਤਹਿਰਾਨ ਨੇ ਹਮਲੇ ਕੀਤੇ ਆ ਤੇ ਡੈਮੇਜ ਹੋਇਆ ਆ, ਤੇ ਵਾਰ ਦੇ ਲਈ ਕੰਪਨਸੇਟ ਜਿਹੜਾ ਉਹ ਕਰਨ। ਸੋ ਟਰੰਪ ਹੋਣਾ ਨੇ ਅੱਜ ਐਕਸੀਓਸ ਦੇ ਨਾਲ ਗੱਲ ਕਰਦੇ ਹੋਏ ਇਹ ਟਿੱਪਣੀ ਦਿੱਤੀ ਵੀ ਉਹ ਈਰਾਨ ਦੇ ਨਾਲ ਸੈਮੀ ਨੈਗੋਸ਼ੀਏਟਿੰਗ ਚੱਲ ਰਹੀ ਹੈਗੀ ਆ, ਤੇ ਕਹਿੰਦੇ ਵੀ ਉਹ ਅਲਾਓ ਕਰਨਗੇ। ਇਸ਼ਾਰਾ ਦਿੱਤਾ ਆ ਵੀ ਈਰਾਨ ਦੇ ਉੱਤੇ ਜਿਹੜਾ ਆਰਥਿਕ ਦਬਾਅ ਆ, ਇਕਨੋਮਿਕ ਪ੍ਰੈਸ਼ਰ ਆ, ਉਹ ਉਸ ਦੇ ਉੱਤੇ ਵਧਾਇਆ ਜਾਵੇ। ਉਧਰ ਇਰਾਨੀਅਨ ਬੈਕਡ ਜਿਹੜੇ ਹਾਊਦੀ ਰੈਬਲਸ ਹੈਗੇ ਆ ਯਮਨ ਦੇ ਵਿੱਚ, ਉਹਨਾਂ ਨੇ ਸਰਕਾਰੀ ਜਿਹੜੀ ਬੰਦਰਗਾਹ ਮੋਕਾ ਦੇ ਵਿੱਚ ਆ, ਸਿਟੀ ਆਫ ਮੋਕਾ 'ਚ, ਉਸ ਦੇ ਉੱਤੇ ਹਮਲਾ ਕਰ ਦਿੱਤਾ ਆ। ਇਹ 24 ਘੰਟਿਆਂ ਦੇ ਵਿੱਚ ਉਹਨਾਂ ਦੁਆਰਾ ਦੂਜੀ ਵਾਰ ਉਸ ਬੰਦਰਗਾਹ ਦੇ ਉੱਤੇ ਹਮਲਾ ਕੀਤਾ ਗਿਆ ਆ। ਇਸ ਤੋਂ ਪਹਿਲਾਂ ਰੈੱਡ ਸੀ ਦੇ ਇਸ ਰਾਹ ਦੇ ਉੱਤੇ ਯਮਨੀ ਦੇ ਜਿਹੜੇ ਹਾਊਦੀ ਰੈਬਲਸ ਆ, ਉਹਨਾਂ ਦੁਆਰਾ ਜਿਹੜਾ ਆ ਸਾਊਦੀ ਦੀਆਂ ਸ਼ਿਪਸ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ। ਔਨ ਅ ਸਾਈਡ ਨੋਟ, ਜਿਹੜਾ ਸਿਟੀ ਆਫ ਮੋਕਾ, ਜਿਹੜਾ ਆਪਾਂ ਮੋਕਾ ਕਾਫੀ ਪੀਂਦੇ ਆ, ਉਹ ਇਸ ਸ਼ਹਿਰ ਦੇ ਨਾਂ ਤੋਂ ਉਹ ਜਿਹੜੀ ਉਹ ਬਣੀ ਆ। ਇੱਕ ਜਸਟ ਇਨਫੋਰਮੇਸ਼ਨ ਦੇ ਤੌਰ ਦੇ ਉੱਤੇ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ। ਟਰੰਪ ਹੁਣੀ ਕਹਿ ਰਹੇ ਆ ਵੀ ਅਸੀਂ ਕੰਟਰੋਲ ਕਰਦੇ ਹਾਂ ਸਟੇਟ ਨੂੰ 100%, ਤੇ ਪਰ ਈਰਾਨ ਟਰਬਲ ਜਿਹੜਾ ਉਹ ਮੇਕ ਕਰ ਸਕਦਾ ਆ। ਈਰਾਨ ਵਾਲੇ ਕਹਿੰਦੇ ਵੀ ਸਾਡਾ ਪੂਰਾ ਜਿਹੜਾ ਉਹ ਕੰਟਰੋਲ ਆ। ਪਰ ਇਹ ਚੀਜ਼ ਤਾਂ ਹੁਣ ਕਨਫਰਮ ਆ, ਜੇ ਅਮਰੀਕਾ ਵਾਲੇ ਕੰਟਰੋਲ ਕਰਦੇ ਹੁੰਦੇ ਤਾਂ ਸਟ੍ਰੇਟ ਆਫ ਹਾਰਮੁਜ਼ ਖੁੱਲ੍ਹਾ ਹੋਣਾ ਸੀਗਾ, ਪਰ ਈਰਾਨ ਵਾਲੇ ਜਿਹੜੇ ਉਹ ਪੂਰੀ ਤਰ੍ਹਾਂ ਉਸ ਨੂੰ ਖੁੱਲ੍ਹਣ ਨਹੀਂ ਦੇ ਰਹੇ। ਟਰੰਪ ਹੋਣਾ ਨੇ ਜਿਹੜੀ US ਦੀ ਨੇਵੀ ਦਾ ਬਲੌਕੇਡ ਆ ਉਹ ਲਾਇਆ ਹੋਇਆ ਇਰਾਨੀ ਬੰਦਰਗਾਹਾਂ ਦੇ ਉੱਤੇ ਜਾਂ ਇਰਾਨੀਅਨ ਬਾਉਂਡ ਸ਼ਿਪਸ ਦੇ ਉੱਤੇ। ਉਹਨਾਂ ਨੇ ਕਿਹਾ ਵੀ ਇਹ ਇੱਕ ਲੋਹੇ ਦੀ ਦੀਵਾਰ ਦੇ ਵਾਂਗੂ ਆ, ਜਿਸ ਨੂੰ ਭੇਦਣਾ ਨਾਮੁਮਕਿਨ ਹੋਵੇਗਾ। ਟਰੰਪ ਹੋਣਾ ਨੇ ਅੱਜ
ਇਹ ਜਿਹੜਾ ਉਹ ਆਖਿਆ ਹੈਗਾ ਆ। ਅੱਜ ਜਦ ਇੱਕ ਹੋਰ ਪੱਤਰਕਾਰ ਬੀਬੀ ਨੇ ਟਰੰਪ ਹੁਣਾਂ ਨੂੰ ਇਸ ਬਾਬਤ ਪੁੱਛਿਆ ਵੀ ਅੱਗੇ ਕੀ ਕਰਨ ਜਿਹੜਾ ਉਹ ਜਾ ਰਹੇ ਆ, ਯੂ ਵਿਲ ਸੀ ਨੈਕਸਟ, ਤੇ ਥੋੜੇ ਤਲਖੀ ਦੇ ਵਿੱਚ ਵੀ ਜਿਹੜੇ ਉਹ ਆ ਗਏ ਹੈਗੇ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਬਣਦਾ ਆ। ਕੰਪਨਸੇਸ਼ਨ ਦੀ ਮੰਗ ਹੁਣ ਦੋਨਾਂ ਮੁਲਕਾਂ ਨੇ ਇੱਕ ਦੂਜੇ ਤੋਂ ਇਸ ਲੜਾਈ ਦੀ ਕਰ ਦਿੱਤੀ ਹੈਗੀ ਆ। ਅਗਲੀ ਖਬਰ ਵੱਲ ਚਲੀਏ, ਜੋ ਕਿ ਸੈਨ ਫਰਾਂਸਿਸਕੋ ਕ੍ਰੋਨਿਕਲ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦਾ ਕੁਝ ਹਿੱਸਾ ਉਹ ਧਰਤੀ ਵਿੱਚ ਨੂੰ ਧੱਸਦਾ ਜਾ ਰਿਹਾ ਹੈ ਤੇ ਇਹ ਇਰਰਿਵਰਸੀਬਲ ਆ। ਸੈਕਰਾਮੈਂਟੋ ਵੈਲੀ ਜੋ ਕਿ ਕੈਲੀਫੋਰਨੀਆ ਦੇ ਵਿੱਚ ਲੀਡਿੰਗ ਐਗਰੀਕਲਚਰ ਇਕੋਨਮੀ ਨੂੰ ਅੱਗੇ ਲੈ ਕੇ ਜਾਂਦੀ ਆ, ਉਹਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਗਰਾਊਂਡ ਵਾਟਰ ਪੰਪ ਹੋ ਗਿਆ ਤੇ ਕਹਿੰਦੇ ਭਈ ਰੀਸੈਂਟਲੀ ਜੋ ਵੈਲੀ ਹੈਗੀ ਆ ਸੈਕਰਾਮੈਂਟੋ, ਉਹ ਘੱਟੋ ਘੱਟ 1 ਫੁੱਟ 1.5 ਫੁੱਟ 1 ਸਾਲ ਦੇ ਵਿੱਚ ਥੱਲੇ ਚਲੀ ਗਈ ਹੈਗੀ ਆ। ਸਿੰਕਿੰਗ ਜਿਹਨੂੰ ਸਬਸੀਡੈਂਸ ਵੀ ਕਹਿੰਦੇ ਹੈਗੇ ਆ, ਇਹ ਪਹਿਲਾਂ ਸਨਮੈਕੀਨ ਵੈਲੀ 'ਚ ਦੇਖੀ ਗਈ ਸੀ। ਉੱਥੇ ਤਾਂ ਕਹਿੰਦੇ ਵੀ ਕਈ ਏਰੀਏ 'ਚ 7 ਫੁੱਟ ਤੱਕ ਵੀ ਜਿਹੜੀ ਧਰਤੀ ਆ ਉਹ ਥੱਲੇ ਨੂੰ ਧੱਸ ਗਈ ਸੀ। ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਨੇ ਇਹ ਜਿਹੜਾ ਆ 2020 ਤੋਂ 2022 ਦੇ ਵਿੱਚ ਜਿਹੜਾ ਡਰਾਊਟ ਹੋਇਆ ਸੀ, ਉਹ ਇਹਦਾ ਜਿਹੜਾ ਕਾਰਨ ਉਸ ਟਾਈਮ ਦੇ ਉੱਤੇ ਦੱਸਿਆ ਸੀ, ਕਿਉਂਕਿ ਪਾਣੀ ਕਹਿੰਦੇ ਵੀ ਇੰਨਾ ਜ਼ਿਆਦਾ ਕੱਢਿਆ ਸੀ ਧਰਤੀ ਤੋਂ ਤੇ ਉੱਤੋਂ ਜਿਹੜਾ ਡਰਾਊਟ ਪੈ ਗਿਆ ਸੀ। ਸੀਰੀਅਸ ਥ੍ਰੈਟ ਹੈਗੀ ਆ ਕਹਿੰਦੇ ਪਈ ਟੂ ਵਾਟਰ ਸਪਲਾਈਜ਼ ਤੇ ਇਨਫਰਾਸਟ੍ਰਕਚਰ ਨੂੰ, ਖਾਸ ਕਰਕੇ ਜਿਹੜੀ ਸਬਸੀਡੈਂਸ ਦੀ ਜੋ ਸੈਕਰਾਮੈਂਟੋ ਵੈਲੀ ਦੇ ਕੁਝ ਪਾਰਟਸ ਜਿਨ੍ਹਾਂ ਦੇ ਵਿੱਚ ਕਲੂਸਾ ਆ, ਯੋਲੋ ਤੇ ਗਲੈਨ ਕਾਉਂਟੀਜ਼, ਤੇ ਕਹਿੰਦੇ ਇਸ ਲੈਵਲ ਤੇ ਪਹੁੰਚ ਗਈ ਆ ਵੀ ਉਹ ਇਰਰਿਵਰਸੀਬਲ ਨਹੀਂ ਹੋਣਾ, ਮੜ ਕੇ ਵੀ ਉਹ ਉੱਪਰ ਨੂੰ ਨਹੀਂ ਹੋਣੀ ਹੈਗੀ। ਤੇ ਇਹ ਜੋ ਆ ਸਨਮੈਕੀਨ ਵੈਲੀ ਦੇ ਵਿੱਚ ਵੀ, ਜਿਹੜਾ ਸਾਊਥ ਆਫ ਸਨਮੈਕੀਨ ਵੈਲੀ ਆ, ਉੱਥੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਫਾਰਮਲੈਂਡ ਦਾ ਕੁਝ ਏਰੀਆ ਆ ਜਿੱਥੇ 7 ਫੁੱਟ ਤੱਕ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਆ ਧਰਤੀ ਥੱਲੇ ਨੂੰ ਧਸੀ ਹੈਗੀ ਆ, ਕਿਉਂਕਿ ਥੱਲੇ ਦੇ ਜਿਹੜੇ ਐਕੂਫਾਇਰਸ ਆ, ਜਿਨ੍ਹਾਂ ਦੇ ਐਕੂਫਰਸ ਆ ਜਿਨ੍ਹਾਂ ਦੇ ਵਿੱਚ ਪਾਣੀ ਹੁੰਦਾ ਹੈ ਤੇ ਉਹ ਕੰਪਰੈਸ ਹੋ ਗਏ, ਕਿਉਂਕਿ ਸਾਰਾ ਪਾਣੀ ਕੱਢ ਲਿਆ ਤੇ ਉਹ ਬੱਕਲ ਹੋ ਰਹੀ ਆ, ਧਰਤੀ ਥੱਲੇ ਨੂੰ ਧਸ ਰਹੀ ਹੈਗੀ ਆ ਜੀ। ਸੋ ਸਬਸੀਡੈਂਸ ਸੈਕਰਾਮੈਂਟੋ ਵੈਲੀ 'ਚ ਪਹਿਲੀ ਵਾਰੀ ਦੇਖਿਆ ਗਿਆ, ਪਰ ਸਨਮੈਕੀਨ ਕਾਉਂਟੀ ਦੇ ਵਿੱਚ ਤਾਂ UCLA ਨੇ ਕਾਫੀ ਰਿਸਰਚ ਕੀਤੀ ਆ। ਇਸ ਤੋਂ ਪਹਿਲਾਂ ਜਿੱਥੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ 7-7 ਫੁੱਟ ਤੱਕ ਵੀ ਕਈ ਏਰੀਏ ਦੇ ਵਿੱਚ ਧਰਤੀ ਥੱਲੇ ਨੂੰ ਜਿਹੜੀ ਧਸ ਗਈ ਹੈਗੀ ਆ। ਜਿਹੜੇ ਫਾਰਮਰਸ ਆ ਉਹ ਗਰਾਊਂਡ ਵਾਟਰ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਪੰਪ ਕਰ ਰਹੇ ਹੈਗੇ ਆ, ਸੋ ਉਹ ਕਹਿੰਦੇ ਵੀ ਮੇਨ ਰੀਜ਼ਨ ਹੋ ਸਕਦਾ ਹੈਗਾ। ਹੁਣ ਇਹ ਦੇਖੋ ਵੀ ਇੱਥੇ ਫਾਰਮਰਸ ਦੇ ਉੱਤੇ ਜ਼ਰੂਰ ਬਲੇਮ ਆਣਾ, ਪਰ ਜਿਹੜੇ ਡਾਟਾ ਸੈਂਟਰਸ ਆ ਜਿਨ੍ਹਾਂ ਦੇ ਉੱਤੇ ਇੰਨਾ ਪਾਣੀ ਜਿਹੜਾ ਯੂਜ਼ ਹੋਣਾ ਆ, ਉੱਥੇ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਨੇ ਚੁੱਪ ਰਹਿਣਾ ਹੈਗਾ ਜੀ। ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਬਸਾਈਡੈਂਸ ਹੋਈ ਹੈ, ਜਿਹੜਾ ਧਰਤੀ ਧਸਣਾ ਆ, ਉਹ ਮੰਡੋਟਾ ਦੇ ਵਿੱਚ ਹੋਈ ਆ। ਤਕਰੀਬਨ 9 ਮੀਟਰ ਯਾਨੀ ਕਿ 30 ਫੁੱਟ ਧਰਤੀ ਉਹ ਉੱਥੇ ਹੇਠਾਂ ਜਿਹੜੀ ਜਾ ਚੁੱਕੀ ਹੈਗੀ ਆ 1925 ਤੋਂ 1977 ਦੇ ਵਿੱਚ। ਹੁਣ ਤਾਂ ਮੇ ਵੀ ਸ਼ਾਇਦ ਹੋਰ ਵੀ ਜ਼ਿਆਦਾ ਚਲੇ ਗਈ ਹੋਵੇ, ਕੁਛ ਕੁ ਫੁੱਟ ਦਾ ਹੋਰ ਵੀ ਅਸਰ ਵੱਧ ਗਿਆ ਹੋਵੇ। ਸੋ ਉਹਦੀ ਇੱਕ ਬਹੁਤ ਹੀ ਮਸ਼ਹੂਰ ਜਿਹੜੀ ਤਸਵੀਰ ਆ, ਇੱਕ ਇਲੈਕਟ੍ਰਿਕ ਪੋਲ ਦੇ ਉੱਤੇ ਜਿੱਥੇ 1925 1955 ਤੇ 1977 ਜਿਹੜਾ ਉਹ ਲਿਖਿਆ ਆ, ਇਹ ਸਬਸਾਈਡੈਂਸ ਦੀ ਫੋਟੋ ਉਦੋਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਹੈਗੀ ਆ। USGS ਦੀ ਆਪਣੀ ਵੈਬਸਾਈਟ ਦੇ ਉੱਤੇ ਵੀ ਇਹ ਤਸਵੀਰ ਜਿਹੜੀ ਆ ਉਹ ਦੇਖੀ ਜਾ ਸਕਦੀ ਹੈਗੀ ਆ। ਇੱਕ ਡਾਕਟਰ ਜੋਸਫ F ਪੋਲੈਂਡ, ਉਹਨਾਂ ਨੇ ਇਸ ਦੀ ਜਿਹੜੀ ਰਿਸਰਚ ਕੀਤੀ ਸੀ। ਇਹ ਸਾਊਥ ਵੈਸਟ ਆਫ ਮੈਂਡੋਟਾ ਜਿਹੜਾ ਇਲਾਕਾ ਪੈਂਦਾ ਆ, ਉੱਥੇ ਐਕਵਾਫਰ ਸਿਸਟਮ ਦੀ ਕੰਪੈਕਸ਼ਨ ਦੇ ਕਰਕੇ ਇਹ ਸਬਸਾਈਡੈਂਸ ਜਿਹੜੀ ਉਹ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਅੱਜ ਇਹ ਐਲਾਨ ਕੀਤਾ ਵੀ ਉਹ $250 ਮਿਲੀਅਨ ਪਬਲਿਕ ਹਸਪਤਾਲਾਂ ਦੇ ਲਈ ਰਾਖਵਾਂ ਸਾਈਡ ਦੇ ਉੱਤੇ ਰੱਖ ਰਹੇ ਹੈਗੇ ਆ। ਏਰੀਏ ਦੇ ਅਧਿਕਾਰੀ ਕਹਿੰਦੇ ਆ ਵੀ ਜਿੰਨੀ ਜ਼ਰੂਰਤ ਆ ਉਸ ਨਾਲੋਂ ਇਹ ਕਾਫੀ ਘੱਟ ਹੈਗਾ ਆ। ਪਬਲਿਕ ਹਸਪੀਟਲਸ ਜਿਹੜੇ ਕਿ ਮਿਲੀਅਨਸ ਆਫ ਕੈਲੀਫੋਰਨੀਅਨਸ ਉਹਨਾਂ ਨੂੰ ਸਰਵ ਕਰਦੇ ਨੇ, ਤੇ ਉਹਨਾਂ ਨੂੰ ਉਹ ਕਹਿ ਰਹੇ ਆ ਵੀ ਸਾਨੂੰ ਬਿਲੀਅਨਸ ਆਫ ਡਾਲਰ ਦੀ ਹੋਰ ਫੰਡਿੰਗ ਚਾਹੀਦੀ ਆ ਜੇ ਇਸ ਸਿਸਟਮ ਨੂੰ ਬਚਾ ਕੇ ਉਹ ਰੱਖਣਾ ਚਾਹੁੰਦੇ ਆ। ਜਿਵੇਂ ਆਪਾਂ ਨੂੰ ਪਤਾ ਹੈ ਵੀ ਮੈਡੀਕੇਅਰ ਦੇ ਵਿੱਚ $1 ਟ੍ਰਿਲੀਅਨ ਦਾ ਕੱਟ ਲੱਗਣ ਜਾ ਰਿਹਾ ਆ, ਕੱਟ ਲੱਗ ਚੁੱਕਾ ਹੈ। ਹੌਲੀ ਹੌਲੀ ਐਵਰੀ ਈਅਰ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਉਹ ਕੋਲੈਪਸ ਕਰ ਸਕਦੀਆਂ ਹੈਗੀਆਂ ਆ। ਇਸੇ ਦੇ ਤਹਿਤ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ ਮੈਂਬਰ ਜਿਹੜੇ ਪੈਟਰਿਕ ਏਹਰਨਸ ਆ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਆਪਾਂ ਕੋਲੀਜਨ ਕੋਰਸ ਦੇ ਉੱਤੇ ਹੈਗੇ ਆ,
ਲੱਖਾਂ ਹੀ ਜਿਹੜੇ ਕੈਲੀਫੋਰਨੀਅਨਸ ਆ ਉਹ ਆਪਣੀ ਹੈਲਥ ਕੇਅਰ ਅਗਲੇ ਸਾਲ ਗਵਾ ਦੇਣਗੇ, ਤੇ ਪਰ ਅਸੀਂ ਜਿਹੜੀ ਉਹ ਲੜਾਈ ਕਰਦੇ ਰਹਾਂਗੇ। ਸੋ ਕਹਿੰਦੇ ਵੀ ਇਹ ਕੈਲੀਫੋਰਨੀਆ ਸੂਬੇ ਦੇ ਵੱਲੋਂ ਇੱਕ ਇਨਵੈਸਟਮੈਂਟ ਹੈਗੀ ਆ, ਜਿਸ ਦੇ ਵਿੱਚ $250 ਮਿਲੀਅਨ ਉਹਨਾਂ ਨੇ ਇਸ ਦੇ ਲਈ ਰਾਖਵਾਂ ਰੱਖਿਆ ਆ। ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਅਧਿਕਾਰੀ ਆ ਉਹ ਇਹ ਮੰਨਦੇ ਆ ਵੀ ਉਹਨਾਂ ਨੂੰ ਤਾਂ ਇਸ ਫੰਡਿੰਗ ਚੋਂ ਮਹਿਜ $20-30 ਮਿਲੀਅਨ ਮਿਲਣਾ ਆ, ਜਦ ਕਿ ਉਹ ਪ੍ਰੋਜੈਕਟ ਕਰ ਰਹੇ ਆ ਵੀ ਇਹ ਉੱਥੇ ਦੇ ਪਬਲਿਕ ਹਸਪਤਾਲਾਂ ਨੂੰ ਤਕਰੀਬਨ $1 ਬਿਲੀਅਨ ਦਾ ਘਾਟਾ ਪੈਣ ਜਾ ਰਿਹਾ ਆ, ਜਿਹੜੇ ਕੱਟਸ ਦੇ ਹੋਣ ਦੇ ਕਰਕੇ। ਸੋ ਕਹਿੰਦੇ ਵੀ ਉਹਦੀ ਭਰਪਾਈ ਕਿਸ ਤਰੀਕੇ ਨਾਲ ਹੋਊਗੀ, ਤੇ ਆਬਵੀਅਸਲੀ ਆਪਾਂ ਕੁਝ ਦਿਨ ਪਹਿਲਾਂ ਵੀ ਇਹ ਖਬਰ ਕੀਤੀ ਸੀ ਵੀ ਬਹੁਤ ਸਾਰੇ ਜਿਹੜੇ ਹਸਪਤਾਲ ਇਹ ਕਹਿ ਰਹੇ ਆ ਵੀ ਇਹ ਨਾ ਸੋਚੋ ਵੀ ਮੈਡੀਕੇਅਰ ਉਹਨਾਂ ਲੋਕਾਂ ਦਾ ਕੱਟ ਕਰਕੇ ਤੇ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਬਚੀਆਂ ਰਹਿਣਗੀਆਂ। ਇਨਫੈਕਟ ਜਿਨ੍ਹਾਂ ਦੇ ਕੋਲ ਸਰਵਿਸਿਜ਼ ਹੈਗੀਆਂ ਵੀ ਆ, ਹੈਲਥ ਕੇਅਰ ਰਹੂਗੀ ਵੀ, ਪਰ ਉਹਨਾਂ ਕੱਟ ਹੋਣ ਦੇ ਕਰਕੇ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਆਪਣੀਆਂ ਸਰਵਿਸਿਜ਼ ਆ ਉਹ ਘਟਾਉਣੀਆਂ ਜਿਹੜੀਆਂ ਉਹ ਪੈ ਸਕਦੀਆਂ ਆ। ਸੋ $1 ਟ੍ਰਿਲੀਅਨ ਦੇ ਕੱਟਸ ਦਾ ਅਸਰ ਆ ਲੰਮੇ ਅਰਸੇ ਤੱਕ ਤੇ ਬਹੁਤ ਸਾਰੀਆਂ ਜਿਹੜੀਆਂ ਸਿਹਤ ਸੇਵਾਵਾਂ ਦੇ ਉੱਤੇ ਪੈ ਸਕਦਾ ਹੈਗਾ। ਅਗਲੀ ਖਬਰ ਵੱਲ ਚਲੀਏ, ਕੁਝ ਅੱਗਾਂ ਦੇ ਨਾਲ ਰਿਲੇਟਡ ਆ। ਕੈਲੀਫੋਰਨੀਆ ਦੇ ਵਿੱਚ ਬਿਗ ਸਰ ਦੇ ਲਾਗੇ ਟਿੰਬਰ ਫਾਇਰ ਜੋ ਆ ਉਹ ਜਲ ਰਹੀ ਹੈਗੀ ਆ। ਇਹ ਸ਼ਨੀਚਰਵਾਰ ਨੂੰ ਸਟਾਰਟ ਹੋਈ ਸੀ 9:40 ਤੋਂ। ਲਾਸ ਪੈਡਰਸ ਜੋ ਨੈਸ਼ਨਲ ਫੋਰੈਸਟ ਹੈਗਾ ਸਾਊਥ ਈਸਟ ਆਫ ਲੋਮਾ ਵਿਸਟਾ, ਤੇ ਕਹਿੰਦੇ ਵੀ ਕੈਲੀਫੇਅਰ ਦੇ ਮੁਤਾਬਕ ਅੱਜ 3:30 ਵਜੇ ਤਾਈਂ 1723 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। 400 ਏਕੜ ਜਿਹੜੇ ਆ ਉਹ ਸੰਡੇ ਨੂੰ ਸੀ। ਸਿਰਫ 5% ਜਿਹੜੀ ਕੰਟੇਨਮੈਂਟ ਹੋਈ ਹੈਗੀ ਆ। ਸੋ ਫਾਇਰ ਫਾਈਟਰਸ ਇਸ ਅੱਗ ਨੂੰ ਫਾਈਟ ਕਰ ਰਹੇ ਆ। ਦੂਸਰੀ ਜਿਹੜੀ ਸਭ ਤੋਂ ਵੱਡੀ ਅੱਗ ਆ ਉਹ ਰੀਨੋ ਨਵਾਡਾ ਦੇ ਵਿੱਚ ਲੱਗੀ ਹੋਈ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਉਸ ਟਾਈਮ 16,000 ਏਕੜ ਕੈਲੀਫੋਰਨੀਆ ਤੇ ਨਵਾਡਾ ਦੇ ਬਾਰਡਰ ਦੇ ਉੱਤੇ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਇਸ ਅੱਗ ਨੂੰ ਨਾਂ ਜਿਹੜਾ ਆ ਵਗ ਫਾਇਰ ਕਰਕੇ ਦਿੱਤਾ ਗਿਆ ਹੈਗਾ। ਇਹ ਵੀ ਸ਼ਨੀਚਰਵਾਰ ਨੂੰ ਸ਼ਾਮ ਨੂੰ 4:10 ਤੇ ਸਟਾਰਟ ਹੋਈ ਸੀ ਹਾਈਵੇ 395 ਤੇ ਬ੍ਰਿੰਗਮਨ ਰੋਡ ਜੋ ਲੈਸਨ ਕਾਉਂਟੀ ਦੇ ਵਿੱਚ ਹੈਗੀ ਆ। ਸੋ ਹੁਣ ਇਹ ਜਿਹੜੀ ਆ 16,000 ਏਕੜ ਦੇ ਲਾਗੇ ਛਾਗੇ ਪਹੁੰਚ ਚੁੱਕੀ ਆ ਤੇ ਸਿਰਫ 3% ਕੰਟੇਨਡ ਹੈਗੀ ਆ। ਬਹੁਤ ਸਾਰੇ ਏਰੀਏ ਦੇ ਵਿੱਚ, ਖਾਸ ਕਰਕੇ ਜਿਹੜਾ ਕੋਲਡ ਸਪ੍ਰਿੰਗ ਵਾਲਾ ਏਰੀਆ ਆ, ਉੱਥੇ ਕਮਿਊਨਿਟੀ ਨੂੰ ਇਵੈਕੂਏਟ ਕੀਤਾ ਗਿਆ ਆ। ਇਹ ਸਿਰਫ 20 ਮੀਲ ਹੀ ਆ ਰੀਨੋ ਤੋਂ, ਨਾਰਥ ਆਫ ਰੀਨੋ ਸਟੈਡ ਏਅਰਪੋਰਟ ਜੋ ਹੈਗਾ ਆ। ਜਿਹੜੀ ਸੈਕੰਡ ਫਾਇਰ ਆ ਉਸੇ ਏਰੀਏ ਦੇ ਵਿੱਚ ਫਰੈਡ ਮਾਊਂਟੇਨ ਫਾਇਰ ਆ, ਜਿਹਦੇ ਨਾਲ 1300 ਤੋਂ ਵੱਧ ਏਕੜ ਜਿਹੜੇ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੋ ਆਪਾਂ ਰਿਕੁਐਸਟ ਵੀ ਕੀਤੀ ਸੀ ਰੀਨੋ ਨਵਾਡਾ ਏਰੀਏ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਸਿੱਖ ਪੋਪੂਲੇਸ਼ਨ ਆ, ਭਾਈ ਇਹ ਬਹੁਤ ਵੱਡਾ ਜਿਹੜੇ ਅੱਗ ਲੱਗੀ ਆ ਤੇ ਇਹ ਮੌਕਾ ਆ ਸੇਵਾ ਕਰਨ ਦਾ, ਤੇ ਕਿਉਂਕਿ ਉਹ ਬੜਾ ਹਿੱਲੀ ਏਰੀਆ ਆ, ਉਹ ਬੜਾ ਅਮੀਰ ਏਰੀਆ ਨਹੀਂ ਹੈਗਾ। ਲੋਕਾਂ ਨੂੰ ਜਿਹਨਾਂ ਨੂੰ ਇਵੈਕੂਏਟ ਕੀਤਾ ਗਿਆ, ਜਿੰਨੀ ਕੁ ਤੁਸੀਂ ਸਪੋਰਟ ਕਰ ਸਕਦੇ ਆ, ਫੂਡ ਨਾ, ਪਾਣੀ ਨਾ, ਫਾਇਰ ਫਾਈਟਰਸ ਦੀ ਹੋਰ ਜ਼ਰੂਰ ਕਰਨੀ ਚਾਹੀਦੀ ਹੈਗੀ ਜੀ। ਬਹੁਤ ਔਖਾ ਵਕਤ ਆ ਜੀ, ਤੇ ਬੜਾ ਔਖਿਆਈ ਹੁੰਦੀ ਹੈ। ਬਹੁਤ ਅੱਤ ਦੀ ਤਪਦੀ ਗਰਮੀ ਦੇ ਵਿੱਚ, ਅੱਗਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਜੂਝਣਾ, ਉਹਨਾਂ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ, ਇਹ ਵਿਰਲੇ ਦਾ ਹੀ ਜਿਹੜਾ ਉਹ ਕੰਮ ਆ। ਸੋ ਉਹਨਾਂ ਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਨੀਵਰਸਿਟੀ ਆਫ ਐਰੀਜ਼ੋਨਾ ਦਾ ਵਿਦਿਆਰਥੀ ਭੱਟਾਚਾਰੀਆ ਨਾਂ ਦਾ ਜਿਹੜਾ ਭਾਰਤੀ ਮੂਲ ਦਾ ਜਿਹੜਾ ਬੰਦਾ ਆ, ਵਰੁਣ ਭੱਟਾਚਾਰੀਆ 20 ਸਾਲਾਂ ਦਾ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਆਪਣੀ ਗਰਲਫ੍ਰੈਂਡ ਦੇ ਕਤਲ ਦੇ ਸ਼ੱਕ ਦੇ ਵਿੱਚ। ਉਹਦੀ ਜਿਹੜੀ ਗਰਲਫ੍ਰੈਂਡ ਆ ਉਹਨੇ ਇਹਦੇ ਨਾਲ ਕਹਿੰਦੇ ਵੀ ਬ੍ਰੇਕਅਪ ਕਰਨਾ ਸੀ ਆਪਣੇ ਇਸ ਭਾਰਤੀ ਮੂਲ ਦੇ ਬॉयਫ੍ਰੈਂਡ ਦੇ ਨਾਲ, ਕਿਉਂਕਿ ਉਸ ਨੂੰ ਡਰ ਸੀਗਾ ਇਸ ਹੋਲੀਸਾ ਰੂਬੀ ਸਾਲਾਜ਼ਾਰ ਨੂੰ, 19 ਸਾਲਾਂ ਦੀ ਇਸ ਕੁੜੀ ਨੂੰ, ਵੀ ਉਹਨੂੰ ਖਤਰਾ ਹੈਗਾ ਆ ਇਸ ਦੇ ਕੋਲੋਂ। ਉਹਨੇ ਜਿਹੜਾ ਆ ਉਹ ਰਿਲੇਸ਼ਨਸ਼ਿਪ ਖਤਮ ਕਰਨ ਬਾਰੇ ਸੋਚ ਜਿਹੜੀ ਉਹ ਰਹੀ ਸੀ, ਪਲਾਨ ਕਰ ਰਹੀ ਸੀ, ਪਰ ਉਸ ਤੋਂ ਪਹਿਲਾਂ ਹੀ ਵਰੁਣ ਭੱਟਾਚਾਰੀਆ ਨੇ ਆਪਣੀ ਦਰਿੰਦਗੀ ਦਿਖਾਉਂਦੇ ਹੋਏ ਇਸ ਕੁੜੀ ਦਾ ਜਿਹੜਾ ਉਹ ਕਤਲ ਕਰ ਦਿੱਤਾ। ਬੀਤੇ ਵੀਰਵਾਰ ਇਸ ਦੀ ਜਿਹੜੀ ਲਾਸ਼ ਆ ਉਸ ਦੇ ਅਪਾਰਟਮੈਂਟ ਦੇ ਵਿੱਚੋਂ, ਦੇ ਬੈੱਡ ਦੇ ਵਿੱਚੋਂ ਜਿਹੜੀ ਉਹ ਮਿਲੀ ਸੀਗੀ। ਕਤਲ ਕਰਨ ਤੋਂ ਬਾਅਦ ਚ ਇਹ ਇੰਨਾ ਘਿਨਾਉਣਾ ਬੰਦਾ ਸੀਗਾ, ਇਹ ਅਮਰੀਕਾ ਨੂੰ ਛੱਡ ਕੇ ਜਿਹੜਾ ਉਹ ਭੱਜ ਰਿਹਾ ਸੀਗਾ, ਤੇ ਬਾਅਦ ਦੇ ਵਿੱਚ ਇਸ ਨੂੰ ਕਹਿੰਦੇ ਵੀ ਗ੍ਰਿਫਤਾਰ ਉੱਥੇ ਕਰ ਲਿਆ ਗਿਆ ਸੀਗਾ। ਸੋ ਮਈ ਮਹੀਨੇ ਦੇ ਵਿੱਚ ਇਸ ਦੇ ਉੱਤੇ ਮਿਸਡਿਮੀਨਰ ਅਸੌਲਟ ਕੇਸ ਵੀ ਪਾਇਆ ਗਿਆ ਸੀਗਾ, ਕਿਉਂਕਿ ਹੈਲੋਵੀਨ ਇੱਕ ਹੋਰ ਪਹਿਲਾਂ ਦੀ ਕੜੀ ਦੇ ਵਿੱਚ ਇਸ ਨੇ ਕਿਸੇ ਨੂੰ ਜਿਹੜੀ ਉਹ ਕੁੱਟਮਾਰ ਕੀਤੀ ਸੀਗੀ। ਸੋ
ਉਹਦੀਆਂ ਕਹਿੰਦੇ ਵੀ ਜਿਹੜੀ ਕੁੜੀ ਦੀ ਲਾਸ਼ ਬਰਾਮਦ ਹੋਈ ਆ, ਉਹਦੀਆਂ ਸੱਟਾਂ ਤੋਂ ਇਹ ਪਤਾ ਲੱਗਦਾ ਆ ਵੀ ਇਸ ਦਾ ਗਲਾ ਘੁੱਟਿਆ ਗਿਆ। ਤੇ ਕਹਿੰਦੇ ਵੀ ਧੌਣ ਦੇ ਉੱਤੇ ਸਕ੍ਰੈਚ ਸੀਗੇ, ਰੈਡਨੈਸ ਜਿਹੜੀ ਉਹ ਸੀਗੀ, ਤੇ ਅੱਖਾਂ ਦੇ ਉੱਤੇ ਵੀ ਜਿਹੜੇ ਉਹ ਮਾਰਕ ਸੀਗੇ। ਸੋ ਬਲੱਡ ਵੈਸਲ ਪੌਪ ਹੋਏ ਸੀਗੇ। ਇਹ ਇੱਕ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਜਦ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤਾਂ ਉਹਦੇ ਵਿੱਚ ਦੇਖਿਆ ਗਿਆ ਹੈਗਾ ਆ। ਫੈਡਰਲ ਤੇ ਅੰਤਰਰਾਸ਼ਟਰੀ ਅਧਿਕਾਰੀਆਂ ਨੇ, ਅਥਾਰਟੀਜ਼ ਨੇ ਹੈਲਪ ਕੀਤਾ ਵਰੁਣ ਭੱਟਾਚਾਰਿਆ ਨੂੰ ਜਰਮਨੀ ਦੇ ਵਿੱਚ ਗ੍ਰਿਫਤਾਰ ਜਿਹੜੇ ਉਹ ਕਰਨ ਦੇ ਵਿੱਚ। ਪਿਛਲੇ ਹਫ਼ਤੇ ਇਸ ਦੀ ਜਿਹੜੀ ਉਹ ਗ੍ਰਿਫਤਾਰੀ ਹੋਈ ਸੀਗੀ। ਸੋ ਟਸਕਨ ਤੋਂ ਇੰਡੀਆ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਜਰਮਨੀ ਦੇ ਵਿੱਚ ਦੇਖੋ ਹਰਜੋਤ ਸਿੰਘ ਜੀ ਰੁਕਿਆ ਸੀਗਾ, ਤੇ ਹੁਣ ਇਸ ਨੂੰ ਫਸਟ ਡਿਗਰੀ ਮਰਡਰ, ਕਿਡਨੈਪਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਹੈਗੇ ਆ। ਤੇ ਹੁਣ ਇਸ ਦੀ ਜਿਹੜੀ ਹਵਾਲਗੀ ਆ ਉਹ ਅਮਰੀਕਾ ਵਾਲੇ ਐਰੀਜ਼ੋਨਾ ਦੇ ਵਿੱਚ ਜਿਹੜੀ ਉਹ ਲੈਣਗੇ ਜਰਮਨੀ ਤੋਂ। ਸੋ ਟਸਕਨ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਵੀਰਵਾਰ ਨੂੰ ਹੀ ਉੱਥੋਂ ਜਿਹੜਾ ਆ ਉਹ ਭੱਜ ਗਿਆ ਸੀਗਾ। ਸੋ ਇੱਕ ਜਵਾਨ ਕੁੜੀ ਨੂੰ ਇਸ ਭਾਰਤੀ ਮੂਲ ਦੇ ਭੱਟਾਚਾਰੀਆਂ ਨੇ ਕਤਲ ਕਰਕੇ ਉੱਥੋਂ ਦੌੜਿਆ। ਕੱਲਾ ਦੌੜਿਆ ਹੀ ਨਹੀਂ, ਇਨਫੈਕਟ ਹਰਜੋਤ ਸਿੰਘ ਜੀ ਜਰਮਨੀ ਦੇ ਵਿੱਚ ਛੁੱਟੀ ਮਨਾਉਣ ਦੇ ਲਈ ਵੀ ਜਿਹੜਾ ਉਹ ਰੁਕਿਆ। ਸੋ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਵੀ ਇਸ ਬੰਦੇ ਦਾ ਦਿਮਾਗ ਕਿੱਥੇ ਜਿਹੜਾ ਉਹ ਰੁਲਿਆ ਹੋਊਗਾ। ਜੀ, ਅਗਲੀ ਖਬਰ ਵੱਲ ਚਲੀਏ। ਸਾਈਬਰ ਅਟੈਕ ਨੂੰ ਲੈ ਕੇ ਆ। ਕੈਲੀਫੋਰਨੀਆ ਦਾ ਇੱਕ ਸ਼ਹਿਰ ਜੋ ਫੇਅਰਫੀਲਡ ਦੇ ਲਾਗੇ ਆ, ਸੂਜ਼ਨ ਸਿਟੀ, ਉੱਥੇ ਕਹਿੰਦੇ ਪਈ ਐਮਰਜੈਂਸੀ, ਜਿਹੜੀ ਸਟੇਟ ਆਫ ਐਮਰਜੈਂਸੀ ਸੂਜ਼ਨ ਸਿਟੀ ਦੀ ਕੌਂਸਲ ਨੇ ਡਿਕਲੇਅਰ ਕੀਤੀ ਹੈਗੀ ਆ, ਕਿਉਂਕਿ ਸਾਈਬਰ ਅਟੈਕ ਹੋਇਆ ਜਿਹਦੇ ਕਰਕੇ ਮਿਊਨਿਸਪੈਲਿਟੀ ਨੂੰ ਸ਼ਟ ਡਾਊਨ ਕਰਨਾ ਪਿਆ, ਖਾਸ ਕਰਕੇ ਉਹਦਾ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਨੈਟਵਰਕ ਹੈਗਾ ਆ। ਸੋ ਜਿਸ ਨੇ ਫਾਇਰ ਤੇ ਪੁਲਿਸ ਡਿਪਾਰਟਮੈਂਟ ਦੋਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਨਾਰਦਰਨ ਕੈਲੀਫੋਰਨੀਆ ਦਾ ਇਹ ਸ਼ਹਿਰ, ਉਹਨਾਂ ਨੂੰ 911 ਕਾਲਸ ਵੀ ਰੀਰਾਊਟ ਕਰਨੀਆਂ ਪਈਆਂ ਹੋਰ ਸ਼ਹਿਰ ਨੂੰ। ਸੂਜ਼ਨ ਸਿਟੀ ਦੇ ਆਫੀਸ਼ੀਅਲਸ ਨੇ ਸਟੇਟਮੈਂਟ ਜਾਰੀ ਕੀਤੀ ਹੈਗੇ ਆ ਵੀ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ, ਪਬਲਿਕ ਸੇਫਟੀ ਜਿਹੜੀ ਆ ਉਹ ਐਕਟਿਵ ਹੈਗੀ ਆ। ਕੰਪਿਊਟਰ ਨੈਟਵਰਕ ਸ਼ਟਡਾਊਨ ਹੋਇਆ ਸੀਗਾ, ਤੇ ਜੋ ਸੂਜ਼ਨ ਸਿਟੀ ਦੇ ਡਿਸਪੈਚਰਸ ਆ ਉਹ ਐਮਰਜੈਂਸੀ ਪੁਲਿਸ ਤੇ ਫਾਇਰ ਦੀਆਂ ਕਾਲਸ ਥਰੂ ਸਲਾਨੋ ਕਾਉਂਟੀ ਡਿਸਪੈਚ ਸੈਂਟਰ ਦੇ ਥਰੂ ਲੈ ਰਹੇ ਹੈਗੇ ਆ। ਸੋ ਕਹਿੰਦੇ ਅਟੈਕ ਜਿਹੜਾ ਆ ਇਹ ਪਹਿਲੀ ਕਾਈਂਡ ਦਾ ਹੈਗਾ ਆ, ਜਿੱਥੇ 30,000 ਲੋਕਾਂ ਦੀ ਪੋਪੂਲੇਸ਼ਨ ਵਾਲਾ ਇਹ ਜਿਹੜਾ ਸ਼ਹਿਰ ਆ 55 ਮੀਲ ਨਾਰਥ ਆਫ ਸੈਨ ਫਰਾਂਸਿਸਕੋ। ਸਾਈਬਰ ਸਿਕਿਉਰਿਟੀ ਡਿਸਰਪਸ਼ਨ ਜੋ ਆ ਇਹ ਇੱਕ ਹੁਣ ਮੇਜਰ ਮੁੱਦਾ ਬਣਦਾ ਜਾ ਰਿਹਾ ਹੈਗਾ। ਫੈਡਰਲ ਏਜੰਸੀਜ਼ ਵੀ ਇਨਵੈਸਟੀਗੇਟ ਕਰ ਰਹੀਆਂ ਆ ਕਿ ਜਿਹੜਾ ਸਾਈਬਰ ਅਟੈਕ ਟਾਰਗੇਟਿੰਗ ਮਿਊਨਿਸਿਪਲ ਵਾਟਰ ਸਿਸਟਮ ਇਨ ਡਜ਼ਨ ਸਟੇਟਸ, ਦਰਜਨ ਦੇ ਕਰੀਬ ਸਟੇਟਾਂ ਦੇ ਵਿੱਚ ਜਿਹੜਾ ਮਿਊਨਿਸਿਪਲ ਵਾਟਰ ਆ, ਜਿਹੜਾ ਆਪਾਂ ਪਾਣੀ ਯੂਜ਼ ਕਰਦੇ ਆ, ਉਹਨੂੰ ਵੀ ਅਟੈਕ ਕੀਤਾ ਗਿਆ ਸੀਗਾ। ਪਿਛਲੇ ਮਹੀਨੇ FBI, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਤੇ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਸਾਰਿਆਂ ਨੇ ਵਾਰਨਿੰਗ ਦਿੱਤੀ ਸੀ ਵੀ ਸਾਈਬਰ ਅਟੈਕਰਸ ਜੋ ਆ ਰਿਮੋਟਲੀ ਆਨਲਾਈਨ ਇਨਫਰਾਸਟ੍ਰਕਚਰ ਨੂੰ ਜਿਹੜਾ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਆ, ਖਾਸ ਕਰਕੇ ਵਾਟਰ ਤੇ ਵੇਸਟ ਵਾਟਰ ਸਿਸਟਮ ਜੋ 7 ਸਟੇਟਾਂ ਦੇ ਵਿੱਚ ਹੈਗਾ ਆ। ਏਜੰਸੀ ਨੇ ਵੀ ਦਿੱਤੀ ਸੀ ਵੀ ਇਰਾਨ ਅਫੀਲੀਏਟਡ ਹੈਕਰਸ ਜੋ ਆ ਉਹ ਇਹ ਕੰਮ ਕਰ ਸਕਦੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਵੀ ਕਹਿੰਦੇ ਵੀ ਜਿਹੜਾ ਪੈਰਾਮਾਊਂਟ ਕੰਪਨੀ ਆ ਇੱਥੇ ਹਾਲੀਵੁੱਡ ਵਾਲੇ ਪਾਸੇ, ਇਹਨਾਂ ਨੂੰ $37 ਮਿਲੀਅਨ ਤੋਂ ਵੱਧ ਦਾ ਕੈਲੀਫੋਰਨੀਆ ਟੈਕਸ ਕ੍ਰੈਡਿਟ ਮਿਲਿਆ ਆ ਤਾਂ ਜੋ ਇੱਥੇ ਸੂਬੇ ਦੇ ਵਿੱਚ ਸ਼ੂਟਿੰਗ ਕਰਨ। ਅਟਾਰਨੀ ਜਨਰਲ ਦੇ ਨਾਲ ਇਹਨਾਂ ਦਾ ਆਲਰੇਡੀ ਕਹਿ ਸਕਦੇ ਆ ਵੀ ਸਿੰਘ ਫਸੇ ਪਏ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਲੇਟੈਸਟ ਸਬਸਿਡੀਜ਼ ਐਲਾਨੀਆਂ ਗਈਆਂ ਆ ਫਿਲਮ ਇੰਡਸਟਰੀ ਨੂੰ ਕੈਲੀਫੋਰਨੀਆ ਦੇ ਵੱਲੋਂ, ਇਹਨਾਂ ਦੇ ਸਭ ਤੋਂ ਵੱਡੇ ਜਿਹੜੇ ਬੈਨੀਫਿਸ਼ਰੀ ਪੈਰਾਮਾਊਂਟ ਵਾਲੇ ਹੈਗੇ ਆ। ਸੋ ਕਹਿੰਦੇ ਵੀ ਸ਼ੋਡਾਊਨ ਆਲਰੇਡੀ ਇਹਨਾਂ ਦਾ ਚੱਲ ਰਿਹਾ ਆ। ਸੂਬੇ ਨੇ ਰੋਕੀ ਹੋਈ ਹੈ ਇਹਨਾਂ ਦੀ ਵਾਰਨਰ ਬ੍ਰਦਰ ਡਿਸਕਵਰੀ ਦੇ ਟੇਕ ਓਵਰ ਨੂੰ, ਜਿਹੜੀ ਕਿ $111 ਬਿਲੀਅਨ ਦੀ ਲਾਗਤ ਦੀ ਹੈਗੀ ਆ, ਪਰ ਉਸ ਦੇ ਚੱਲਦਿਆਂ ਪੈਰਾਮਾਊਂਟ ਵਾਲਿਆਂ ਨੂੰ $37.3 ਮਿਲੀਅਨ ਜਿਹੜੇ ਆ ਉਸ ਦੇ ਟੈਕਸ ਕ੍ਰੈਡਿਟ ਜਿਹੜੇ ਉਹ ਮਿਲ ਚੁੱਕੇ ਹੈਗੇ ਆ। ਸੋ ਦੇਖੋ ਕਿਵੇਂ ਬਣਦਾ ਆ। ਬਹੁਤ ਵਾਰੀ ਜਿਹੜੇ ਹਾਲੀਵੁੱਡ ਵਾਲੇ ਆ ਉਹ ਹੋਰ ਸੂਬਿਆਂ 'ਚ, ਹੋਰ ਸਟੇਟਸ ਦੇ ਵਿੱਚ ਤੇ ਹੋਰ ਜਿਹੜੀਆਂ ਆ ਉਹ ਕੰਟਰੀਜ਼ ਦੇ ਵਿੱਚ ਇਸੇ ਲਈ ਜਾ ਕੇ ਸ਼ੂਟ ਕਰਦੇ ਆ ਕਿਉਂਕਿ ਉੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ ਟੈਕਸ ਕ੍ਰੈਡਿਟ
ਉਹ ਮਿਲਦੇ ਆ ਤੇ ਉਹਨਾਂ ਨੂੰ ਸਸਤਾ ਜਿਹੜਾ ਉਹ ਪੈਂਦਾ ਹੈ। ਸੋ ਕੈਲੀਫੋਰਨੀਆ ਵਾਲੇ ਜਿਹੜੇ ਕਹਿ ਰਹੇ ਆ ਹੁਣ ਵੀ ਅਸੀਂ ਆਪਣਾ ਕੰਪੈਟੀਟਿਵ ਐਜ ਬਰਕਰਾਰ ਰੱਖਣ ਦੇ ਲਈ ਐਂਟਰਟੇਨਮੈਂਟ ਇੰਡਸਟਰੀ ਤੇ ਜਿਹੜੀਆਂ ਹੋਰ ਓਪਰਚੁਨਿਟੀਜ਼ ਐਕਸਪੈਂਡ ਕਰਨ ਦੇ ਲਈ ਇਹਨਾਂ ਨੂੰ ਇਹ ਜਿਹੜੀਆਂ ਕ੍ਰੈਡਿਟਸ ਆ ਟੈਕਸ ਕ੍ਰੈਡਿਟ ਜਿਹੜੇ ਉਹ ਦੇ ਰਹੇ ਆ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ। ਘੱਟੋ ਘੱਟ 10 ਬਿੱਲ ਆ ਜਿਹੜੇ ਕੈਲੀਫੋਰਨੀਆ ਦੇ ਸਟੂਡੈਂਟਸ ਤੇ ਸਕੂਲਸ ਨੂੰ ਇਫੈਕਟ ਕਰਨਗੇ। ਸੋ ਲਾ ਮੇਕਰਸ ਜਿਹੜੇ ਆ ਉਹਨਾਂ ਦੇ ਉੱਤੇ ਇਸ ਟਾਈਮ ਕੈਲੀਫੋਰਨੀਆ ਦੇ ਜਿਹੜੇ ਲਾ ਮੇਕਰਸ ਆ ਵਰਕਆਊਟ ਕਰ ਰਹੇ ਹੈਗੇ ਆ। ਉਹਨਾਂ ਦੀ ਡਿਟੇਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀ ਕਰਾਂਗੇ। ਕੋਈ ਮੈਂ ਉਹਨਾਂ ਦੇ ਨਾਮ ਵਗੈਰਾ ਅਨਾਊਂਸ ਕਰ ਦਿੰਦਾ। AV2071 ਇੱਕ ਡਿਜੀਟਲ ਵੈਲਨੈਸ ਇੰਸਟਰਕਸ਼ਨ ਵਾਲਾ ਆ। AV1709 ਏਜ ਰਿਸਟ੍ਰਿਕਸ਼ਨ ਫॉर ਸੋਸ਼ਲ ਮੀਡੀਆ। ਬਾਹਰਲੇ ਮੁਲਕਾਂ 'ਚ ਕਈਆਂ 'ਚ ਉਹਨਾਂ ਨੇ ਲਾਤੀ ਆ 16 ਸਾਲ ਦੀ ਏਜ, ਜਿੱਦਾਂ ਆਸਟ੍ਰੇਲੀਆ ਵਗੈਰਾ। ਸੋ ਕੈਲੀਫੋਰਨੀਆ ਵਾਲੇ ਵੀ ਸੋਚ ਰਹੇ ਆ। AV2526 ਹੈਗਾ ਆ। ਇਹ ਫੰਡਿੰਗ ਜਿਹੜੀ ਸਟੂਡੈਂਟਸ ਨੂੰ ਖਾਸ ਕਰਕੇ ਜਿਹੜੇ ਡਿਸੇਬਲ ਆ ਉਹਨਾਂ ਦੇ ਲਈ ਆ। ਰੀਕਲਾਸੀਫਿਕੇਸ਼ਨ ਆਫ ਇੰਗਲਿਸ਼ ਲਰਨਰਸ ਇਹ AV2555 ਆ। AV1581 ਹੈਗਾ ਕੰਟੀਨਿਊ ਇੰਡੀਜੀਨੀਅਸ ਸਟੂਡੈਂਟਸ। AV1581 ਹੈਗਾ ਕਾਊਂਟਿੰਗ ਇੰਡੀਜੀਨੀਅਸ ਸਟੂਡੈਂਟਸ ਤੇ AV2694 ਕਮਿਊਨਿਟੀ ਕਾਲਜ ਬੈਚਲਰਸ ਡਿਗਰੀ। ਸੋ ਇਹ ਵੀ ਹੁਣ ਸੋਚ ਰਹੇ ਆ ਵੀ ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਵੀ ਕਮਿਊਨਿਟੀ ਕਾਲਜਸ ਦੇ ਵਿੱਚ ਵੀ ਜਿਹੜੀ ਬੈਚਲਰ ਡਿਗਰੀ ਆ ਉਹ ਪ੍ਰੋਵਾਈਡ ਕੀਤੀ ਜਾਵੇ। ਹੁਣ ਤੱਕ ਜਿਹੜੀ AA ਜਾਂ AS ਡਿਗਰੀ ਜਿਹੜੀ ਆ ਪ੍ਰੋਵਾਈਡ ਕੀਤੀ ਜਾਂਦੀ ਸੀ। ਸੀਲ ਆਫ ਕਲਾਈਮੇਸੀ ਕਲਾਈਮੇਟ ਲਿਟਰੇਸੀ ASV 1048 ਆ। ਹੁਣ ਕਲਾਈਮੇਟ ਦੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈਗੀ ਆ। ਇੱਕ ਹੈਗਾ ਆ ਵੀ ਕੈਲੀਫੋਰਨੀਆ ਸਟੂਡੈਂਟਸ ਅਚੀਵਮੈਂਟ ਗੈਪ ਬਿੱਲ AV2225 ਅਡੋਪਟਿੰਗ ਏ ਮੈਥ ਸਕਰੀਨਰ ਫॉर K2 ਸਟੂਡੈਂਟਸ SV 1067 ਤੇ ਇੱਕ ਹੈਗਾ ਸਰਚ ਫॉर ਏ ਕੰਪਰੋਮਾਈਜ਼ ਔਰ ਐਂਟੀ ਡਿਸਕ੍ਰਿਮੀਨੇਸ਼ਨ AV2615। ਸੋ ਇਹ ਦੇਖਦੇ ਆ ਕੁਝ ਕਮੇਟੀਆਂ ਦੇ ਕੋਲ ਪਏ ਆ ਇਹ ਕੁਝ ਅਸੈਂਬਲੀ ਦੇ ਕੋਲ ਚੱਲੇ ਹੈਗੇ ਕੁਝ ਸੈਨੇਟ ਦੇ ਕੋਲ ਆ। ਜਿੱਦਾਂ ਜਿੱਦਾਂ ਇਹ ਬਿੱਲ ਪਾਸ ਹੁੰਦੇ ਜਾਊਗੇ ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਜਾਵਾਂਗੇ। ਜਾਣੇ ਮਾਰਕੀਟਸ ਦੇ ਬਾਰੇ ਜਿਹੜਾ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ ਕੀ ਸਿਚੁਏਸ਼ਨ ਜਿਹੜੀ ਓਵਰਆਲ ਰਹੀ ਤਾਂ ਡਾਓ ਜੋਨ ਅੱਜ 61 ਪੁਆਇੰਟ ਘਟ ਕੇ 53,976 ਤੇ ਬੰਦ ਹੋਇਆ। S&P 5 ਪੁਆਇੰਟ ਘਟ ਕੇ 7753। ਨੈਸਡੈਕ 85 ਪੁਆਇੰਟ ਘਟ ਕੇ 26,605 ਦੇ ਉੱਤੇ। ਸੋਨੇ ਦਾ ਭਾਅ $4471 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਪਹੁੰਚੀ ਆ। 10-year yield 4.71%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,976 ਤੇ ਇਥੀਰੀਅਮ $1872 ਦੇ ਬਰਾਬਰ ਚੱਲ ਰਿਹਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੰਡੀਆ ਦੇ 95 ਰੁਪਏ ਤੇ 42 ਪੈਸੇ। ਪਾਕਿਸਤਾਨ ਦੇ 277 ਰੁਪਏ ਤੇ 80 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।